ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸ ਦਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਮਿਲੇ ਵਾਈਟ ਹਾਊਸ ਦੇ ਵਿੱਚ। ਲਗਭਗ 2 ਘੰਟੇ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਚੱਲਦੀ ਰਹੀ ਹੈਗੀ ਆ। ਵਾਈਟ ਹਾਊਸ ਨੇ ਇਹ ਕਿਹਾ ਆ ਵੀ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਬਾਈਡਨ ਹੋਣਾ ਨੇ ਇਹ ਕਿਹਾ ਵੀ ਜਿਹੜੀ ਟ੍ਰਾਂਜੀਸ਼ਨ ਹੋਊਗੀ ਉਹਦੇ ਵਿੱਚ ਅਸੀਂ ਪੀਸਫੁਲ ਟ੍ਰਾਂਸਫਰ ਆਫ ਪਾਵਰ ਕਰਾਂਗੇ, ਬਹੁਤ ਸਪੋਰਟ ਵੀ ਕਰਾਂਗੇ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਈ। ਦੂਸਰੇ ਪਾਸੇ ਟਰੰਪ ਹੋਣਾ ਨੇ ਮਾਰਕੋ ਰੂਬੀਓ ਨੂੰ ਸੈਕਟਰੀ ਆਫ ਸਟੇਟ ਪਿਕ ਕਰ ਲਿਆ। ਅੱਜ ਤੁਲਸੀ ਗੈਬਰਟ ਜਿਹੜੀ ਫਸਟ ਹਿੰਦੂ ਕਾਂਗਰਸਮੈਨ ਸੀ, ਕਾਂਗਰਸ ਵੂਮਨ ਸੀ, ਉਸ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਚੁਣਿਆ ਗਿਆ ਹੈਗਾ। ਮੈਟ ਗਾਇਟਸ ਜਿਹਦੇ ਉੱਤੇ ਬਹੁਤ ਸਾਰੇ ਸੈਕਸ਼ੂਅਲ ਹਰਾਸਮੈਂਟ ਦੇ ਹੋਰ ਇਦਾਂ ਦੇ ਚਾਰजेस ਲੱਗਦੇ ਸੀ, ਉਹਨਾਂ ਨੂੰ ਜਿਹੜਾ ਅਟਾਰਨੀ ਜਨਰਲ ਚੁਣਿਆ ਗਿਆ ਹੈਗਾ। ਤੇ ਨਵੇਂ ਜਿਹੜੇ ਸੈਨੇਟ ਲੀਡਰ ਆ GOP ਦੇ, ਉਹ ਜੌਨ ਥੂਨ ਹੋਣਗੇ ਹੁਣ। ਤੇ ਮਿਚ ਮਕੌਨਲ ਹੁਣੀ ਜਿਹੜੇ ਆ ਉਹ ਉਹਨਾਂ ਨੇ ਜਿਹੜੀ ਆਪਣੀ ਪੋਜੀਸ਼ਨ ਛੱਡ ਦਿੱਤੀ ਹੈਗੀ। ਜੀ ਬਿਲਕੁਲ। ਸੋ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦਾ ਮਤਲਬ ਹੈ ਹਰਜੋਤ ਸਿੰਘ ਜੀ ਵੀ ਸਿੱਧਾ 5 ਆਈਜ਼ ਦੇ ਨਾਲ ਸੰਬੰਧਿਤ ਆ। ਤੁਲਸੀ ਗਬੜ ਦੇ ਉੱਤੇ ਅਕਸਰ ਦੋਸ਼ ਲੱਗਦੇ ਰਹੇ ਆ। ਇਹ ਕਹਿੰਦੇ ਰਹੇ ਆ ਵੀ ਇਹ ਹਿੰਦੂਤਵ ਏਜੰਡੇ ਦੇ ਨਾਲ, RSS ਦੇ ਨਾਲ ਜੁੜੀ ਆ। ਭਾਰਤ ਦੀ ਜਿਹੜੀ ਮੋਦੀ ਸਰਕਾਰ ਆ ਉਸ ਦੇ ਕਰੀਬ ਜਿਹੜੀ ਉਹ ਰਹੀ ਆ ਜਾਂ ਉਸ ਦੇ ਉਹਨਾਂ ਦੇ ਕਰੀਬ ਆ। ਅਸਲ ਦੇ ਵਿੱਚ ਹੁਣ ਇੱਕ ਗੱਲ ਕਿੱਦਾਂ ਦੀ ਜਿਹੜੀ ਉਹ ਰਹਿਣ ਵਾਲੀ ਆ, ਇਹ ਵੱਡੀ ਜਿਹੜੀ ਇੱਕ ਚੁਣੌਤੀ ਆ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਹਰਜੋਤ ਸਿੰਘ ਜੀ, ਸਿੱਖਾਂ ਨੂੰ ਬੜੇ ਜਿਹੜਾ ਹੁਣ ਸੁਚੇਤ ਰਹਿ ਕੇ, ਸਤਰਕ ਰਹਿ ਕੇ ਜਿਹੜੀਆਂ ਕਾਰਜ ਸ਼ੁਰੂ ਕੀਤੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਤੇ ਉਸ ਦੇ ਨਾਲ ਨਾਲ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ, ਚਾਹੇ ਉਹ ਫੈਡਰਲ ਲੈਵਲ ਤੇ ਆ ਚਾਹੇ ਉਹ ਕੈਲੀਫੋਰਨੀਆ ਦੇ ਲੈਵਲ ਤੇ ਆ, ਉਸ ਨੂੰ ਪਾਸ ਕਰਾਉਣ ਦੇ ਵਿੱਚ ਜਲਦ ਤੋਂ ਜਲਦ ਹਮਲਾ ਮਾਰ ਜਿਹੜਾ ਉਹ ਲੈਣਾ ਚਾਹੀਦਾ ਆ। ਅਦਰਵਾਈਜ਼ ਪਾਸਾ ਜਿਹੜਾ ਉਹ ਪਲਟ ਵੀ ਜਿਹੜਾ ਹੋ ਸਕਦਾ ਆ। ਹਾਲ ਦੀ ਘੜੀ ਇਸ ਮੌਕੇ ਭਾਰਤ ਦਾ ਚਿਹਰਾ ਨੰਗਾ ਆ। ਉਹਨਾਂ ਨੇ ਜੋ ਕੁਛ ਕੀਤਾ ਆ ਕੈਨੇਡਾ ਦੇ ਵਿੱਚ ਉਹ ਸਾਹਮਣੇ ਆ, ਜੋ ਅਮਰੀਕਾ 'ਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਾਹਮਣੇ ਆ, ਜੋ ਹੁਣ ਬਾਅਦ ਦੇ ਵਿੱਚ ਉਹ ਗੁਰੂ ਘਰਾਂ ਦੇ ਉੱਤੇ ਚੜ੍ਹ ਕੇ ਜਾ ਰਹੇ ਆ, ਹਮਲਾ ਕਰ ਦਿਓ, ਇਹ ਸਾਰੀਆਂ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਸਾਹਮਣੇ ਆ। ਇਹ ਸਾਰੇ ਮੁੱਦੇ ਨੂੰ ਜਿਹੜਾ ਉਹ ਮੋਹਰੇ ਰੱਖ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਤੇ ਨਾਲ ਦੇ ਨਾਲ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ, ਬਾਰ-ਬਾਰ ਕਹਿ ਰਹੇ ਆ ਵੀ ਉਸ ਨੂੰ ਪਾਸ ਕਰਾਉਣ ਦੇ ਵੱਲ ਤੇਜ਼ੀ ਦੇ ਨਾਲ ਹਮਲਾ ਮਾਰਨਾ ਚਾਹੀਦਾ। ਵੀ ਜਿੰਨੇ ਵੀ ਜਿਹੜੇ ਸਿੱਖ ਪਤਵੰਤੇ ਨੇ, ਜਿਹੜੇ ਰਿਪਬਲਿਕਨ ਪਾਰਟੀ ਦੇ ਕਰੀਬ ਨੇ, ਨਜ਼ਦੀਕ ਨੇ, ਟਰੰਪ ਐਡਮਿਨਿਸਟ੍ਰੇਸ਼ਨ ਦੇ ਤੱਕ ਜਿਨ੍ਹਾਂ ਦੀ ਪਹੁੰਚ ਆ, ਉਹਨਾਂ ਨੂੰ ਜ਼ਰੂਰ ਇਹ ਮੇਕ ਸ਼ੋਰ ਕਰਨਾ ਚਾਹੀਦਾ ਵੀ ਇਹ ਚਾਹੇ ਜਿਹਦੇ ਤੇ ਦੋਸ਼ ਲੱਗਦੇ ਆ ਵੀ ਉਹ RSS ਦੇ ਜਾਂ ਮੋਦੀ ਦੇ ਨਾਲ ਜਿਹੜੇ ਉਹ ਨਜ਼ਦੀਕ ਨੇ, ਉਹਨਾਂ ਦੀ ਗੱਲ ਸੁਣਨ ਤੋਂ ਪਹਿਲਾਂ ਜਾਂ ਉਹ ਕੰਨ ਨਾ ਭਰ ਦੇਣ ਟਰੰਪ ਹੋਣਾ ਦੇ,
ਉਹ ਤੋਂ ਪਹਿਲਾਂ ਜਿਹੜਾ ਉਹ ਜ਼ਰੂਰ ਇਹ ਸਾਰੀਆਂ ਚੀਜ਼ਾਂ ਕਰਵਾ ਲੈਣੀਆਂ ਚਾਹੀਦੀਆਂ। ਟਰੰਪ ਹੁਣਾਂ ਨੂੰ ਕਲੀਅਰਲੀ ਜਿਹੜਾ ਉਹ ਦੱਸਣਾ ਚਾਹੀਦਾ ਵੀ ਜੋ ਇੰਡੀਆ ਨੇ ਹੁਣ ਤੱਕ ਕੀਤਾ ਹੈਗਾ ਆ। ਸੈਨੇਟ ਦੇ ਵਿੱਚ ਆਲਰੇਡੀ 53 ਸੀਟਾਂ ਰਿਪਬਲਿਕਨ ਲਿਜਾ ਚੁੱਕੇ ਹੈਗੇ ਆ। ਹੁਣ ਸਾਰਿਆਂ ਦੀਆਂ ਅੱਖਾਂ ਜੋ ਯੂਐਸ ਦਾ ਜਿਹੜਾ ਹਾਊਸ ਆ ਕਾਂਗਰਸ ਦਾ, ਉਹਦੇ ਉੱਤੇ ਲੱਗੀਆਂ ਹੋਈਆਂ ਆ। ਜਿੰਨੇ ਵੀ ਰਿਜ਼ਲਟ ਆਏ ਆ, 217 ਰਿਪਬਲਿਕਨ ਦੇ ਕੋਲ ਆ, 208 ਡੈਮੋਕ੍ਰੇਟ ਦੇ ਕੋਲ ਹੈਗੇ ਆ। ਥੋੜ੍ਹੀ ਜਿਹੀਆਂ ਜਿਹੜੀਆਂ ਸੀਟਾਂ ਉਹ ਜਿਹੜੀਆਂ ਕਾਊਂਟ ਹੋਣ ਵਾਲੀਆਂ ਰਹਿ ਗਈਆਂ, ਕਿਉਂਕਿ ਟੋਟਲ 435 ਆ। ਕਹਿੰਦੇ 2 ਤੋਂ 3 ਸੀਟਾਂ ਜੋ ਆ ਰਿਪਬਲਿਕਨ ਉਹ ਲਿਜਾ ਸਕਦੇ ਹੈਗੇ ਆ। ਪਰ ਸਾਰਿਆਂ ਦੀ ਅੱਖ ਜੋ ਆ ਉਹ ਕੈਲੀਫੋਰਨੀਆ ਦੇ ਉੱਤੇ ਲੱਗੀ ਪਈ ਆ, ਕਿਉਂਕਿ ਕੈਲੀਫੋਰਨੀਆ ਦੀਆਂ ਹੀ ਜਿਹੜੀਆਂ ਸੀਟਾਂ ਆ ਉਹ ਹਜੇ ਤੱਕ ਡਿਸਾਈਡ ਨਹੀਂ ਹੋਈਆਂ। ਕੈਲੀਫੋਰਨੀਆ ਦੇ ਵਿੱਚ 39 ਡੈਮੋਕ੍ਰੇਟ ਸੀਟਸ ਲੈ ਗਏ, 9 ਰਿਪਬਲਿਕਨਸ ਤੇ 4 ਹਜੇ ਅਨਕਾਲਡ ਫੋਰ ਹੈਗੀਆਂ ਆ। ਉਹਨਾਂ ਦਾ ਜਿਹੜਾ ਡਿਸੀਜਨ ਨਹੀਂ ਹੋਇਆ ਹੈਗਾ। ਸੋ ਉਹਦੇ ਜਿਹੜੀਆਂ 4 ਨਹੀਂ ਹੋਈਆਂ, ਉਹਨਾਂ ਦੇ ਵਿੱਚ ਜਿਹੜੇ ਬਿਲਕੁਲ ਮਾਰਜਨ ਬਹੁਤ ਜ਼ਿਆਦਾ ਜਿਹੜਾ ਘੱਟ ਹੈਗਾ ਜੀ। ਉਦੋਂ ਮੈਟ ਗੇਟਸ ਜਿਨ੍ਹਾਂ ਦੇ ਉੱਤੇ ਐਥਿਕਸ ਦੀ ਪ੍ਰੋਬ ਵੀ ਚੱਲ ਰਹੀ ਸੀ, ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ, ਜਿੱਦਾਂ ਹੁਣ ਅਟਾਰਨੀ ਜਨਰਲ ਦੀ ਜਿਹੜੀ ਉਹ ਭੂਮਿਕਾ ਦੇ ਵਿੱਚ ਆ ਸਕਦੇ ਆ। ਬਹੁਤ ਸਾਰੇ ਅਜਿਹੇ ਅਹੁਦਿਆਂ ਦੇ ਲਈ ਸੈਨੇਟ ਦੀ ਅਪਰੂਵਲ ਲੈਣ ਦੀ ਜ਼ਰੂਰਤ ਪਵੇਗੀ। ਜਿੱਦਾਂ ਦੱਸਿਆ ਤੁਸੀਂ ਵੀ 53 ਜਿਹੜੀਆਂ ਇਹਨਾਂ ਦੇ ਕੋਲ ਸੀਟਾਂ ਆ, ਪਰ ਬਹੁਤ ਸਾਰੀਆਂ ਨੋਮੀਨੇਸ਼ਨ ਦੇ ਲਈ 60 ਜਿਹੜੀਆਂ ਹਾਮੀ ਦੀਆਂ ਵੋਟਾਂ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕਿਸ ਤਰੀਕੇ ਦੇ ਨਾਲ ਉਹ ਹੁੰਦਾ ਹੈ। ਮੈਟ ਗੇਟਸ ਜਿੱਦਾਂ ਤੁਸੀਂ ਦੱਸਿਆ ਵੀ ਜਿਹਦੇ ਤੇ ਆਪ ਅਜਿਹੇ ਦੋਸ਼ ਨੇ, ਉਹ ਹੁਣ ਜਸਟਿਸ ਸਿਸਟਮ ਨੂੰ ਜਿਹੜਾ ਬੇਸਿਕਲੀ ਅੱਗੇ ਜਿਹੜਾ ਉਹ ਚਲਾਉਣ ਜਾ ਰਹੇ ਹੈਗੇ ਆ। ਕਈਆਂ ਨੇ ਤਾਂ ਜਿਹੜਾ ਇੱਥੋਂ ਤੱਕ ਵੀ ਲਿਖ ਦਿੱਤਾ ਵੀ ਟਰੰਪ ਨੇ ਲਿਟਰਲੀ ਵਰਸਟ ਪਰਸਨ ਜਿਹੜਾ ਹੈਗਾ ਆ ਉਸ ਨੂੰ ਅਟਾਰਨੀ ਜਨਰਲ ਦੇ ਲਈ ਚੁਣ ਲਿਆ ਹੈਗਾ ਆ। ਪਰ ਜੋ ਵੀ ਆ, ਇਹ ਹੁਣ ਉਹਨਾਂ ਦਾ ਪ੍ਰਸ਼ਾਸਨ ਆ, ਉਹਨਾਂ ਨੇ ਆਪਣੇ ਹੀ ਜਿਹੜੇ ਬੰਦੇ ਇਸ ਦੇ ਵਿੱਚ ਰੱਖਣੇ ਆ। ਨੋਮੀਨੇਸ਼ਨ ਇਸ ਦੀ ਹੋ ਸਕੂਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਸਪੀਕਰਸ ਦਾ ਵੀ ਆਪਾਂ ਹਰਜੋਤ ਸਿੰਘ ਯਾਦ ਦਵਾ ਦਿੰਦੇ ਆ। ਜਿਹੜੇ ਕੈਵਿਨ ਮਕਾਰਥੀ ਹੁਣਾਂ ਨੂੰ ਆਪਣੇ ਇਹਨਾਂ ਦੇ ਅਹੁਦੇ ਤੋਂ ਲਾਂਭੇ ਕਰਾਉਣ ਦੇ ਵਿੱਚ ਮੈਟ ਗੇਟਸ ਦਾ ਤੇ ਉਹਨਾਂ ਦੀ ਜਿਹੜੀ ਲੌਬੀ ਆ ਉਸ ਦਾ ਕਾਫੀ ਵੱਡਾ ਜਿਹੜਾ ਉਹ ਹੱਥ ਸੀਗਾ। ਸੋ ਇਹ ਦੇਖਣਾ ਹੋਊਗਾ ਵੀ ਹੁਣ ਇਸ ਦੀ ਕਨਫਰਮੇਸ਼ਨ ਈਜ਼ੀਲੀ ਹੁੰਦੀ ਆ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜਿਹੜੀ 4 ਜਣਿਆਂ ਦੀ ਗ੍ਰਿਫਤਾਰੀ ਦੀ ਖਬਰ ਆਈ ਆ ਆਪਰੇਸ਼ਨ ਬੇਅਰ ਕਲਾ ਦੇ ਅਧੀਨ। ਇਹ ਇਨਵੈਸਟੀਗੇਸ਼ਨ ਕੀਤੀ ਗਈ ਸੀ। ਇਹਦੇ ਵਿੱਚ ਕਹਿੰਦੇ ਵੀ ਕੁਝ ਜਾਣਿਆਂ ਨੇ ਝੂਠੇ ਜਿਹੜੇ ਫਰਾਡੂਲੈਂਟ ਇੰਸ਼ੋਰੈਂਸ ਕਲੇਮਸ ਜਿਹੜੇ ਆ ਉਹ ਲੈ ਲਏ ਸੀਗੇ। ਉਹਨਾਂ ਦੇ ਦੁਆਰਾ ਇਹ ਦਾਅਵਾ ਕੀਤਾ ਗਿਆ ਵੀ ਰਿਚ ਦੇ ਦੁਆਰਾ, ਬੇਅਰ ਦੇ ਦੁਆਰਾ ਉਹਨਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਤੋੜ ਭੰਨ ਕੀਤੀ ਗਈ ਹੈ ਤੇ ਅੰਦਰੋਂ ਉਹਨਾਂ ਨੇ ਖਰਾਬ ਕਰ ਦਿੱਤਾ ਹੈ। ਸੈਨ ਬਰਨਾਰਡੀਨੋ ਕਾਉਂਟੀ ਮਾਊਂਟੇਨ ਕਮਿਊਨਿਟੀ ਲੇਕ ਐਰੋਹੈਡ, ਉੱਥੇ ਦੀ ਇਹ ਜਿਹੜੀ ਘਟਨਾ ਦੱਸੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਦੱਸਿਆ ਵੀ 4 ਦੇ ਵਿੱਚੋਂ ਜਿਹੜੇ 3 ਇੰਡੀਵਿਜੂਅਲ ਜਿਨ੍ਹਾਂ ਨੇ ਇਦਾਂ ਦੇ ਇੰਸ਼ੋਰੈਂਸ ਕਲੇਮ ਪਾਏ ਸੀਗੇ, ਉਹਨਾਂ ਦੇ ਦੁਆਰਾ ਇਹ ਝੂਠੇ ਜਿਹੜੇ ਬੇਅਰ ਦੇ ਇਸ ਹਿਸਾਬ ਦੇ ਨਾਲ ਰਿਚ ਦੇ ਹਮਲੇ ਦੇ ਉਹਨਾਂ ਦੇ ਦੁਆਰਾ ਕੀਤੇ ਗਏ ਆ। ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਰਿਚ ਵਾਲੀ ਜਿਹੜੀ ਯੂਨੀਫਾਰਮ, ਜਿਹੜੀ ਜ਼ਿਆਦਾਤਰ ਲੋਕ ਹੈਲੋਵਿਨ ਵਗੈਰਾ ਤੇ ਵੀ ਜਾਂ ਵੈਸੇ ਪ੍ਰੌਪਸ ਜਿਹੜੀਆਂ ਉਹ ਪਾਉਂਦੇ ਆ, ਉਹ ਵੀ ਉਹਨਾਂ ਦੇ ਕੋਲੋਂ ਫੜੀ ਗਈ ਆ। ਇਨਵੈਸਟੀਗੇਟਰਸ ਨੇ ਇਹ ਜਿਹੜੀ ਇਨਸੀਡੈਂਟ ਆ, ਇੱਕ ਇੰਸ਼ੋਰੈਂਸ ਕੰਪਨੀ ਨੇ ਜਦ ਇਹਨਾਂ ਨੂੰ ਦੱਸਿਆ ਵੀ ਲੱਗਾ ਉਹਨਾਂ ਨੂੰ ਵੀ ਇਸ ਦੇ ਵਿੱਚ ਫਰਾਡ ਆ, ਉਸ ਦੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਗਈ ਤਾਂ ਇਹ ਪਤਾ ਲੱਗਾ ਵੀ ਉਸੇ ਹੀ ਸੇਮ ਲੋਕੇਸ਼ਨ ਤੇ 28 ਜਨਵਰੀ 2024 ਨੂੰ ਮਲਟੀਪਲ ਕਲੇਮ ਜਿਹੜੇ ਆ ਉਹ ਹੋਏ ਨੇ। ਜਿਹੜੀ ਵੀਡੀਓ ਫੁਟੇਜ ਦਿੱਤੀ ਗਈ ਸੀ ਇੰਸ਼ੋਰੈਂਸ ਕੰਪਨੀ ਨੂੰ, ਜਿਹੜੀ ਇੰਟਰਨਲ ਵਹੀਕਲ ਦੇ ਅੰਦਰ ਡੈਮੇਜ ਦੀ ਜਿਹੜੀ ਉਹ ਸੀਗੀ, ਕਹਿੰਦੇ ਵੀ ਉਹ ਜਿਹੜੀ ਵੀਡੀਓ ਆ, ਸਾਰੀਆਂ ਜਿਹੜੀਆਂ ਵੀਡੀਓਜ਼ ਉਹ ਸੇਮ ਲੋਕੇਸ਼ਨ ਦੀਆਂ ਸੀਗੀਆਂ, ਇੱਕ ਰੈਜ਼ੀਡੈਂਸ਼ੀਅਲ ਏਰੀਆ ਦੇ ਬਾਹਰ ਵੀ ਜਿੱਥੇ ਜਿਹੜਾ ਰਿਚ ਆ ਭਾਲੂ ਆ ਉਹ ਕਾਰ ਦੇ ਵਿੱਚ ਐਂਟਰ ਕਰਦਾ ਆ, ਆਲੇ ਦੁਆਲੇ ਜਿਹੜਾ ਉਹ ਘੁੰਮਦਾ ਆ। ਤੇ ਫਿਰ ਜਦੋਂ ਕਦੇ ਇਨਵੈਸਟੀਗੇਸ਼ਨ ਕੀਤੀ ਗਈ, ਉਸ ਦੀ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਵੀ ਉਹ ਰਿਚ ਨਹੀਂ, ਅਸਲ 'ਚ ਇੱਕ ਬੰਦਾ ਹੀ ਜਿਹੜਾ ਰਿਚ ਦੀ ਵਰਦੀ ਪਾ ਕੇ, ਕਾਸਟਿਊਮ ਪਾ ਕੇ ਉਹ ਸਾਰਾ ਕੁਝ ਕਰ ਰਿਹਾ ਸੀਗਾ। ਸੋ ਇਸ ਮਾਮਲੇ ਦੇ ਵਿੱਚ ਜਿਹੜੀ ਹੁਣ ਗ੍ਰਿਫਤਾਰੀਆਂ ਜਿਹੜੀਆਂ 4 ਜਣਿਆਂ ਦੀਆਂ ਗ੍ਰਿਫਤਾਰੀਆਂ ਉਹ ਹੋਈਆਂ ਨੇ। ਜੀ ਬਿਲਕੁਲ, ਜਿਹੜੇ 4 ਸਸਪੈਕਟ ਫੜੇ ਗਏ ਆ, ਗਲੈਂਡੇਲ ਸ਼ਹਿਰ ਦੇ ਰਹਿਣ ਵਾਲੇ ਆ। ਰੂਬਨ ਤਮਰਾਜ਼ੀਅਨ 26 ਸਾਲਾਂ ਦੇ, ਅਰਾਰਤ ਚਿਰਕਿਨੀਅਨ 39 ਦਾ, ਵਾਹੇ ਮੁਰਦਾਕਿਨੀਅਨ 32 ਸਾਲਾਂ ਦਾ, ਵੈਲੀ ਵਿਲੇਜ ਵੂਮਨ ਐਲਫੀਆ ਜ਼ਕਰਮੈਨ 39 ਸਾਲਾਂ ਦੀ। ਸੋ ਇਹਨਾਂ ਨੂੰ ਅਰੈਸਟ ਕੀਤਾ ਗਿਆ।
ਅਗਲੀ ਖਬਰ ਵੱਲ ਚੱਲੀਏ। ਕਮਲਾ ਹੈਰਿਸ ਹੁਣੀ ਪ੍ਰੈਜ਼ੀਡੈਂਸ਼ੀਅਲ ਸੀਟ ਤਾਂ ਜਿਹੜੀ ਆਪਣੇ ਹਾਰ ਗਏ ਆ, ਪਰ ਲਾਸ ਐਂਜਲਸ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਵੀ ਇੱਕ UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੀ ਰਿਪੋਰਟ ਆਈ ਆ, ਪੋਲ ਆਈ ਆ, ਜਿਹਦੇ ਮੁਤਾਬਕ ਕਹਿੰਦੇ ਵੀ ਜੇ ਕਮਲਾ ਹੈਰਿਸ ਕੈਲੀਫੋਰਨੀਆ ਦੀ ਗਵਰਨਰ ਦੀ ਇਲੈਕਸ਼ਨ ਲੜਦੀ ਆ ਤੇ ਉਹ ਈਜ਼ਲੀ ਜਿਹੜੀ ਆ ਜਿੱਤ ਜਾਊਗੀ 2026 ਦੇ ਵਿੱਚ। ਕਿਉਂਕਿ 2026 ਚ ਗੈਬਨ ਨਿਊਸਮ ਹੋਣੀ ਉਹਨਾਂ ਦੀ ਟਰਮ ਖਤਮ ਹੋ ਜਾਣੀ ਆ ਤੇ ਗੈਬਨ ਨਿਊਸਮ ਹੋਣੀ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਡੈਮੋਕ੍ਰੈਟਿਕ ਪਾਰਟੀ ਦੇ, ਹੋਰ ਵੀ ਹੋਣਗੇ ਪਰ ਉਹ ਸ਼ੋਰ ਆ ਵਨ ਆਫ ਦਾ ਕੈਂਡੀਡੇਟਸ ਹੋ ਸਕਦੇ ਆ ਜੀ। ਸੋ ਕਹਿੰਦੇ ਵੀ 2 to 1 ਵੋਟਰ ਜਿਹੜੇ ਰਜਿਸਟਰਡ ਹੈਗੇ ਆ ਉਹ ਕਮਲਾ ਹੈਰਿਸ ਨੂੰ ਸਪੋਰਟ ਕਰ ਰਹੇ ਆ ਐਜ਼ ਏ ਗਵਰਨਰ। 8% ਜਿਹੜੇ ਰਿਪਬਲਿਕਨਸ ਵੀ ਜੋ ਆ ਕਮਲਾ ਹੈਰਿਸ ਦੀ ਸਪੋਰਟ ਕਰ ਰਹੇ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਵਾਲੀ ਯਾਰ ਰੈਡੀ ਹੋ ਲੋ, ਪ੍ਰੈਜ਼ੀਡੈਂਟ ਨਹੀਂ ਤਾਂ ਸ਼ਾਇਦ ਤੁਹਾਨੂੰ ਜਿਹੜੀ ਆ ਉਹ ਐਜ਼ ਏ ਗਵਰਨਰ ਦੇ ਤੌਰ ਤੇ ਦਿਖੇ। ਅਟਾਰਨੀ ਜਨਰਲ ਉਹ ਇੱਥੇ ਰਹਿ ਚੁੱਕੀ ਆ, ਸੈਨੇਟਰ ਕੈਲੀਫੋਰਨੀਆ ਦੀ ਜਿਹੜੀ ਕਮਲਾ ਹੈਰਿਸ ਆ ਉਹ ਰਹਿ ਚੁੱਕੀ ਆ, ਤੇ ਕੀ ਵਾਕਿਆ ਹੀ ਗਵਰਨਰਸ਼ਿਪ ਦੇ ਉੱਤੇ ਅੱਖ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਇੱਕ ਚੀਜ਼ ਜਿਹੜੀ ਦੱਸ ਜਾਈਏ, ਇਸ ਟਾਈਮ 2 ਸਾਲਾਂ ਬਾਅਦ ਕੋਈ ਵੀ ਕੰਟੈਂਡਰ ਨਹੀਂ ਨਜ਼ਰ ਆ ਰਿਹਾ ਕੈਲੀਫੋਰਨੀਆ ਦੇ ਵਿੱਚ ਗਵਰਨਰਸ਼ਿਪ ਦੇ ਲਈ। ਜਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਦਲੇ ਨੇ, 10 ਕਾਉਂਟੀਆਂ ਬਲੂ ਤੋਂ ਰੈੱਡ ਹੋਈਆਂ ਆ, ਕੀ ਵਾਕਿਆ ਇਸ ਵਾਰ ਚਾਂਸ ਬਣੂਗਾ 2 ਸਾਲਾਂ ਬਾਅਦ ਇੱਕ ਰਿਪਬਲਿਕਨ ਗਵਰਨਰ ਦਾ? ਇਹ ਤਾਂ ਚਲੋ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਇਸੇ ਤਰੀਕੇ ਨਾਲ ਕਮਲਾ ਹੈਰਿਸ ਦਾ ਨਾਮ ਆਲਰੇਡੀ ਆ ਜਾਣਾ, ਇਹ ਇੱਕ ਜਿਹੜੀ ਇੱਕ ਡਿਫਰੈਂਟ ਗੱਲ ਜਿਹੜੀ ਉਹ ਸਾਹਮਣੇ ਆਈ ਆ। ਸੋ ਕਮਲਾ ਹੈਰਿਸ ਕੈਲੀਫੋਰਨੀਆ ਦੇ ਗਵਰਨਰ ਦੇ ਵਜੋਂ ਇਹ ਸਾਰਿਆਂ ਨੂੰ ਹੁਣ ਚਿੱਥ ਕੇ ਜਿਹੜਾ ਉਹ ਹਜਮ ਕਰਨਾ ਪਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਦੇ ਨਾਲ ਰੇਲ ਯਾਰਡਸ ਸਟੇਡੀਅਮ ਪਲਾਨ ਆ ਉਸ ਨੂੰ ਅਪਰੂਵ ਕਰ ਦਿੱਤਾ ਆ, ਹਰੀ ਝੰਡੀ ਦੇ ਦਿੱਤੀ ਆ। ਇਸ ਜਿਹੜੀ ਪ੍ਰਪੋਜ਼ਡ ਡਿਵੈਲਪਮੈਂਟ ਆ ਡਾਊਨਟਾਊਨ ਦੇ ਵਿੱਚ ਹੋਣੀ ਆ ਰੇਲ ਯਾਰਡਸ ਦੇ ਉੱਤੇ। ਇਸ ਦੇ ਨਾਲ 12,000 ਸੀਟ ਦਾ ਸਟੇਟ ਆਫ ਦਾ ਆਰਟ ਕਹਿੰਦੇ ਇੱਕ ਮਲਟੀਪਰਪਜ਼ ਸਟੇਡੀਅਮ ਜਿਹੜਾ ਉਹ ਬਣਾਇਆ ਜਾਊਗਾ, ਜੋ ਕਿ ਘਰ ਹੋਵੇਗਾ ਰਿਪਬਲਿਕ ਫੁੱਟਬਾਲ ਕਲੱਬ ਦਾ, ਜਾਂ ਹੋਰ ਕਨਸਰਟਸ ਜਾਂ ਇਵੈਂਟਸ ਜਿਹੜੀਆਂ ਉੱਥੇ ਕੀਤੀਆਂ ਜਿਹੜੀਆਂ ਉਹ ਜਾ ਸਕਣਗੀਆਂ। ਸੈਕਰਾਮੈਂਟੋ ਦਾ ਜਿਹੜਾ ਰਿਪਬਲਿਕ ਫੁੱਟਬਾਲ ਕਲੱਬ ਆ ਕਹਿੰਦੇ ਵੀ ਇਸ ਪ੍ਰਪੋਜ਼ ਸਟੇਡੀਅਮ ਦੇ ਹੁਣ ਬਿਲਕੁਲ ਇੱਕ ਕਦਮ ਹੋਰ ਨਜ਼ਦੀਕ ਜਿਹੜਾ ਉਹ ਪਹੁੰਚ ਚੁੱਕਾ ਆ। ਅਪਰੂਵਲ ਦੇ ਵਿੱਚ ਕਹਿੰਦੇ ਵੀ ਟਰਮ ਸ਼ੀਟ ਦੇ ਵਿੱਚ ਇਹਦੀ ਡਿਵੈਲਪਮੈਂਟ ਨੂੰ ਬਹੁਤ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾਊਗਾ। ਰਿਪਬਲਿਕ ਫੁੱਟਬਾਲ ਕਲੱਬ ਦੇ ਪ੍ਰੈਜ਼ੀਡੈਂਟ ਜਨਰਲ ਮੈਨੇਜਰ ਟੌਡ ਡੋਨੋਵੈਂਟ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਹੁਣ ਸੈਕਰਾਮੈਂਟੋ ਦੇ ਇਸ ਡਾਊਨਟਾਊਨ ਰੇਲ ਯਾਰਡਸ ਵਾਲੇ ਇਲਾਕੇ ਦੇ ਵਿੱਚ ਨਵੀਂ ਨੇਬਰਹੁੱਡ ਇਸ ਦੇ ਲਈ ਜਿਹੜੀ ਉਹ ਬਣਾਉਣ ਜਾ ਰਹੇ ਆ। ਉਮੀਦ ਇਹਨਾਂ ਨੂੰ ਇਹ ਆ ਵੀ ਕੰਸਟਰਕਸ਼ਨ ਬਹੁਤ ਤੇਜ਼ੀ ਦੇ ਨਾਲ ਹੋਊਗੀ ਤੇ 2027 ਤੱਕ ਇਹ ਨਵਾਂ ਸਟੇਡੀਅਮ 12,000 ਕੈਪੈਸਿਟੀ ਵਾਲਾ ਉੱਥੇ ਜਿਹੜਾ ਉਹ ਬਣ ਜਾਊਗਾ। 31 ਏਕੜ ਦੀ ਇਹ ਕੁੱਲ ਸਾਈਟ ਹੈਗੀ ਆ, 7 ਸਟਰੀਟ ਦੇ ਉੱਤੇ ਆ। ਸੋ ਇਹਦੇ ਨਾਲ ਕਹਿੰਦੇ ਵੀ ਜਿਹੜੀ ਸਿਟੀ ਕੌਂਸਲ ਦੇ ਵਿੱਚ ਡਿਵੈਲਪਮੈਂਟ ਦੀ ਜਦੋਂ ਇਹਨੂੰ ਹਰੀ ਝੰਡੀ ਦਿੱਤੀ ਜਾ ਰਹੀ ਸੀ ਤੇ ਕਹਿੰਦੇ ਵੀ ਇਹਦੇ ਨਾਲ 1600 ਜੌਬਾਂ ਕ੍ਰੀਏਟ ਹੋਣਗੀਆਂ ਤੇ ਇਸ ਦੇ ਨਾਲ 6,000 ਤੋਂ 10,000 ਰੈਜ਼ੀਡੈਂਸ਼ੀਅਲ ਯੂਨਿਟ ਇੱਥੇ ਜਿਹੜੇ ਉਹ ਨਾਲ ਬਣਾਏ ਜਾ ਸਕਣਗੇ। ਕੈਲੀਫੋਰਨੀਆ ਵਾਲੇ ਕਹਿੰਦੇ ਮੋਟਰ ਹੋਮ ਸੇਲਸ ਜਿਨ੍ਹਾਂ ਦੀ ਰਜਿਸਟ੍ਰੇਸ਼ਨ 2025 ਚ ਹੋਣੀ ਆ, ਉਹਨਾਂ ਨੂੰ ਜਿਹੜਾ ਬੈਨ ਕਰਨ ਜਾ ਰਹੇ ਹੈਗੇ ਆ। ਇਹ ਸਾਰਾ ਕੁਝ ਕਿਉਂਕਿ 8500 ਪਾਉਂਡ ਤੋਂ ਵੱਧ ਭਾਰ ਵਾਲੀਆਂ ਜਿਹੜੀਆਂ ਵਹੀਕਲਸ ਆ, ਜਿਹੜਾ ਇੱਕ ਕੈਲੀਫੋਰਨੀਆ 에ਅਰ ਰਿਸੋਰਸਸ ਬੋਰਡ ਨੇ ਐਡਵਾਂਸ ਕਲੀਨ ਟਰੱਕ ਰੈਗੂਲੇਸ਼ਨ ਅਮੈਂਡ ਕੀਤਾ ਜਿਹੜਾ ਉਹਨਾਂ ਦਾ ਬਿੱਲ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜ਼ੀਰੋ ਐਮਿਸ਼ਨ 2025 ਤਾਈਂ ਪ੍ਰੋਡਿਊਸ ਹੋਣਾ ਚਾਹੀਦਾ ਜੋ ਵਹੀਕਲਸ 8500 ਪਾਉਂਡ ਤੋਂ ਉੱਪਰ ਹੈਗੀਆਂ ਆ ਤੇ ਗੈਸੋਲੀਨ ਕਾਰਸ ਫੇਜ਼ ਆਊਟ ਕਰ ਦੇਣੀਆਂ ਸਨ 2035 ਤੱਕ। ਸੋ ਇਸ ਨੂੰ ਲੈ ਕੇ ਜਿਹੜੇ ਮੋਟਰ ਹੋਮਸ ਆ ਉਹਨਾਂ ਦੀ ਜਿਹੜੀਆਂ ਸੇਲਸ ਆ ਹੁਣ ਇੱਕਦਮ ਘਟੀਆਂ ਆ। ਹਾਲਾਂਕਿ ਜੋ ਆਰਵੀ ਇੰਡਸਟਰੀ ਹੈਗੀ ਆ ਮੋਟਰ ਹੋਮ ਵਾਲੀ, ਉਹ ਇਹ ਕਹਿ ਰਹੇ ਆ ਵੀ ਜੋ ਵਾਇਰਸ ਹੈਗੇ ਆ ਮੋਬਾਈਲ ਹੋਮ ਉਹ ਖਰੀਦ ਰਹੇ ਹੈਗੇ ਆ ਤੇ ਬਹੁਤੇ ਸਾਰੇ ਜਿਹੜੇ ਕਹਿੰਦੇ ਮੋਬਾਈਲ ਹੋਮਸ ਇਹ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਡਰਾਈਵ ਨਹੀਂ ਕੀਤਾ ਜਾਂਦਾ। ਐਵਰੇਜ ਕਹਿੰਦੇ 7500 ਮੀਲ ਹੀ ਬਣਦੀ ਹੈਗੀ ਸਾਲ ਦੀ, ਕਿਉਂਕਿ ਵਕੇਸ਼ਨ ਵਗੈਰਾ ਤੇ ਕਿਤੇ ਜਾਣਾ ਹੁੰਦਾ ਯੂਜ਼ਲੀ ਇਹ ਪਾਰਕ ਰਹਿੰਦੇ ਹੈਗੇ ਆ। ਪਰ ਇਹ ਇੱਕ ਜ਼ਰੂਰ ਵੱਡੀ ਪ੍ਰੋਬਲਮ ਆ ਇਸ ਇੰਡਸਟਰੀ ਦੇ ਵਿੱਚ ਆਈ ਹੈਗੀ ਜੀ। ਕੈਲੀਫੋਰਨੀਆ ਦੀ ਇੱਕ ਪੁਲਿਸ ਸ਼ੂਟਿੰਗ ਦੇ ਵਿੱਚ ਇੱਕ ਬੰਦੇ ਦੀ ਲੱਤ ਦੇ ਉੱਤੇ ਗੋਲੀ ਲੱਗੀ ਸੀ ਤੇ ਉਸ ਦੀ ਲੱਤ ਇੱਕ ਹਿਸਾਬ ਦੇ ਨਾਲ ਸ਼ਾਇਦ ਕੱਟਣੀ ਪੈ ਗਈ ਸੀ, ਉਸਨੇ ਲੋਸਟ ਕਰ ਲਈ ਸੀ। ਉਹ ਹੁਣ ਜੇਲ੍ਹ ਦੇ ਵਿੱਚ ਹੁੰਦਿਆਂ ਹੋਇਆਂ ਉਸਨੂੰ $5 ਮਿਲੀਅਨ ਜਿਹੜੇ ਆ ਉਸਨੇ
ਜਿੱਤ ਲਏ ਹੈਗੇ ਆ ਇਸ ਸ਼ੂਟਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਰਾਹੁਲ ਸੈਂਚੇਜ਼ ਦਾ ਨਾਮ ਜਿਹੜਾ ਆ ਰਿਹਾ ਆ, 2 ਸਾਲਾਂ ਦੀ ਉਹ ਇਸ ਟਾਈਮ ਸਜ਼ਾ ਭੁਗਤ ਰਿਹਾ ਆ, ਜਿਸ ਦੇ ਵਿੱਚ ਪੁਲਿਸ ਤੋਂ ਭੱਜਣ ਦੀ ਤੇ ਇੱਕ ਘਰ ਦੇ ਵਿੱਚ ਬ੍ਰੇਕ ਇਨ ਕਰਨ ਦੇ ਉਸ ਦੇ ਉੱਤੇ ਦੋਸ਼ ਸੀਗੇ। ਐਨਾਹਾਈਮ ਦੀ ਜਿਹੜੀ ਪੁਲਿਸ ਆ ਉਹ ਹੁਣ ਇਸ ਨੂੰ $5 ਮਿਲੀਅਨ ਜਿਹੜੀ ਉਹ ਦੇਵੇਗੀ, ਕਿਉਂਕਿ ਇਸ ਨੇ ਪੁਲਿਸ ਦੇ ਉਲਟ ਇਸ ਦੇ ਉਲਟ ਜਿਹੜੀ ਉਹ ਲਾਸੂਟ ਦਰਜ ਕੀਤਾ ਸੀ 2020 ਦੀ ਇੱਕ ਪੁਲਿਸ ਸ਼ੂਟਿੰਗ ਇਨਸੀਡੈਂਟ ਦੇ ਨਾਲ। ਇਸ ਮੌਕੇ 26 ਸਾਲਾਂ ਦਾ ਆ ਤੇ ਇਹ ਕਰਨ ਵੈਲੀ ਸਟੇਟ ਪ੍ਰਿਜ਼ਨ ਦੇ ਵਿੱਚ ਇਸ ਆਪਣੀ ਸਜ਼ਾ ਜਿਹੜੀ ਉਹ ਭੋਗ ਰਿਹਾ ਆ। 3 ਵਾਰ ਕਹਿੰਦੇ ਵੀ ਇਸ ਦੇ ਉੱਤੇ ਗੋਲੀ ਜਿਹੜੀ ਉਹ ਲੱਗੀ ਸੀ ਜਦ ਇਹ ਗ੍ਰਿਫਤਾਰ ਹੋਣ ਤੋਂ ਭੱਜ ਰਿਹਾ ਸੀਗਾ, ਤੇ ਕਹਿੰਦੇ ਵੀ ਇਵੈਂਚੁਅਲੀ ਇਸ ਦੀ ਲੈਗ ਆ ਉਸਨੂੰ ਐਂਪਿਊਟੇਟ ਯਾਨੀ ਕਿ ਕੱਟਣਾ ਜਿਹੜਾ ਉਹ ਪੈ ਗਿਆ ਸੀਗਾ। 2021 ਦੇ ਵਿੱਚ ਕ੍ਰਿਮੀਨਲ ਕੇਸਿਸ ਦਾ ਸੈਟਲ ਹੋਣ ਤੋਂ ਪਹਿਲਾਂ ਸੈਂਚੇਜ਼ ਨੇ ਜਿਹੜੇ ਐਨਾਹਾਈਮ ਤੇ ਬਿਊਨਾ ਪਾਰਕਾ ਐਨਾਹਾਈਮ ਪੁਲਿਸ ਆਫੀਸਰ ਜਿਸ ਨੇ ਗੋਲੀ ਮਾਰੀ ਸੀ ਉਹਦੇ ਉੱਤੇ ਇਸਨੇ ਲਾਸੂਟ ਕਰ ਦਿੱਤਾ ਸੀ ਤੇ ਡੈਮੇजेस ਆਪਣੀ ਇੰਜਰੀਜ਼ ਦੇ ਲਈ ਉਸਨੇ ਮੰਗੇ ਸੀ, ਤੇ ਇਵੈਂਚੁਅਲੀ ਹੁਣ ਇਸ ਸੈਟਲਮੈਂਟ ਦੇ ਵਿੱਚ ਇਸ ਨੂੰ $5 ਮਿਲੀਅਨ ਮਿਲਣ ਜਾ ਰਿਹਾ ਆ। ਬੇਰੀਆ ਦੀ ਇੱਕ ਕੰਪਨੀ ਜੋ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੇ EMPLOYEES ਨੂੰ ਲੇ ਆਫ ਕਰਨ ਜਾ ਰਹੀ ਹੈਗੀ ਆ। ਸ਼ੈਕ ਨਾਮ ਦੀ ਇਹ ਜਿਹੜੀ ਕੰਪਨੀ ਆ ਸੈਂਟਾ ਕਲਾਰਾ ਬੇਸਡ ਹੈਗੀ ਆ, ਤੇ ਉਹਨਾਂ ਨੇ ਇਹ ਕਿਹਾ ਆ ਵੀ ਹੰਡਰਡਸ ਆਫ ਉਹਨਾਂ ਦੇ EMPLOYEE ਲੇ ਆਫ ਹੋਣ ਜਾ ਰਹੇ ਆ। ਉਹਨਾਂ ਨੇ ਜੋ ਬਲੇਮ ਆ ਉਹ ਗੂਗਲ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦਿੱਤਾ ਹੈਗਾ ਆ। 319 ਵਰਕਰ ਸੈਂਟਾ ਕਲਾਰਾ ਦੇ ਵਿੱਚ ਲੇ ਆਫ ਕੀਤੇ ਜਾਣਗੇ। ਸੈਕੰਡ ਮੇਜਰ ਕੱਟ ਹੋਊਗਾ। 6 ਮਹੀਨੇ ਪਹਿਲਾਂ ਵੀ ਕੰਪਨੀ ਨੇ ਕਾਫੀ ਲੋਕਾਂ ਨੂੰ ਜਿਹੜਾ ਆ ਲੇ ਆਫ ਕੀਤਾ ਸੀ। 21% ਵਰਕਫੋਰਸ ਉਹਨਾਂ ਦੀ ਹੈਗੀ ਆ। ਕਹਿੰਦੇ $212 ਮਿਲੀਅਨ ਜੁਲਾਈ ਤੋਂ ਸਤੰਬਰ ਤੱਕ ਸ਼ੈਕ ਕੰਪਨੀ ਜੋ ਆ ਇਹਨਾਂ ਨੇ ਲੂਜ਼ ਕੀਤਾ। CEO ਨਾਥਨ ਸ਼ੋਲਜ਼ ਇਹ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਜੀ ਸਮਾਂ ਆਪਣੇ ਪ੍ਰੋਗਰਾਮ ਦਾ ਹਰਜੋਤ ਸਿੰਘ ਜੀ ਸਮਾਪਤ। ਜਾਣ ਤੋਂ ਪਹਿਲਾਂ ਜੇ ਮਾਰਕੀਟਸ ਦਾ ਹਾਲ ਤੁਹਾਨੂੰ ਦੱਸ ਜਾਈਏ, ਟਰੰਪ ਹੁਣਾਂ ਦੀ ਜਿੱਤ ਨੂੰ ਅਜੇ ਵੀ ਮਾਰਕੀਟ ਕਹਿ ਸਕਦੇ ਹਾਂ ਵੀ ਸੈਲੀਬ੍ਰੇਟ ਕਰ ਰਹੀ ਆ। ਡਾਓ ਜੋਨ ਅੱਜ ਫਿਰ 47 ਪੁਆਇੰਟ ਵਧਿਆ 43,958 ਤੇ ਬੰਦ ਹੋਇਆ। S&P 1 ਪੁਆਇੰਟ ਵੱਧ ਕੇ 5985, ਨੈਸਡੈਕ 51 ਪੁਆਇੰਟ ਘਟ ਕੇ 19,231 ਤੇ। ਸੋਨੇ ਦਾ ਭਾਅ ਥੋੜਾ ਜਿਹਾ ਥੱਲੇ ਨੂੰ ਆਇਆ $2571 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.47%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,477 ਤੇ ਇਥੀਰੀਅਮ $3219 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 43 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 64 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ। ਤੇ ਜਾਂਦੇ ਜਾਂਦੇ ਆਪਾਂ ਜੋ ਨਨਕਾਣਾ ਸਾਹਿਬ ਤੋਂ ਲਾਈਵ ਪ੍ਰੋਗਰਾਮ ਆਉਣਾ ਆ ਪੰਜਾਬੀ ਰੇਡੀਓ USA ਦੇ ਸਾਰੇ ਸਟੇਸ਼ਨਾਂ ਦੇ ਉੱਤੇ, ਪੰਜਾਬੀ ਰੇਡੀਓ USA ਦੀ ਫੇਸਬੁੱਕ YouTube ਦੇ ਉੱਤੇ, ਉਹ ਜ਼ਰੂਰ ਸਾਂਝਾ ਕਰਦੇ ਜਾਓ। ਜੀ ਬਿਲਕੁਲ ਜੀ। ਇਸ ਤੋਂ ਬਾਅਦ ਦੇ ਵਿੱਚ ਆਪਾਂ ਰਹਿਰਸ ਸਾਹਿਬ ਦੇ ਜਿਹੜੇ ਪਾਠ ਆ ਉਹ ਸਰਵਣ ਕਰਾਂਗੇ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਲੈ ਚੱਲਾਂਗੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ, ਜਿੱਥੋਂ ਕਿ ਜਿੱਥੇ ਅਖੰਡ ਪਾਠ ਸਾਹਿਬ ਦੀ ਰਮਤਾ ਜਿਹੜੀ ਆ ਉਹ ਹੋ ਰਹੀ ਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਉੱਥੇ ਸਮਾਗਮ ਚੱਲ ਰਹੇ ਆ, ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਰੇਡੀਓ USA ਦੇ ਉੱਤੇ ਉਹਨਾਂ ਸਮਾਗਮਾਂ ਨੂੰ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਊਗਾ। ਸੋ ਉਹ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪਾਂ ਉੱਥੇ ਜੁੜਾਂਗੇ। ਉੱਥੋਂ ਦੇ ਜਿਹੜੇ ਸਮਾਗਮ ਨੇ ਉਹ ਆਪਾਂ ਸਰਵਣ ਜਿਹੜੇ ਉਹ ਕਰਾਂਗੇ ਬੜੇ ਹੀ ਪਿਆਰ ਦੇ ਨਾਲ, ਬਹੁਤ ਹੀ ਜਿਹੜੀ ਸ਼ਰਧਾ ਭਾਵਨਾ ਦੇ ਨਾਲ। ਤੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜੋ ਇਹਨਾਂ ਸਮਾਗਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਪਾਂਸਰ ਕਰ ਰਹੇ ਆ। ਸੋ ਸੁਣਨਾ ਜਿਹੜਾ ਉਹ ਭੁੱਲਣਾ। ਪੰਜਾਬੀ ਰੇਡੀਓ USA ਦੇ ਸਾਰੇ ਹੀ ਰੇਡੀਓ ਸਟੇਸ਼ਨ ਦੇ ਉੱਤੇ ਤਕਰੀਬਨ 6:30 ਪੌਣੇ 7 ਵਜੇ ਜਿਹੜਾ ਉਹ ਸਮਾਗਮ ਆ ਤੁਹਾਡੇ ਲਈ ਅਸੀਂ ਪ੍ਰਸਾਰਿਤ ਕਰਨਾ ਸ਼ੁਰੂ ਕਰਾਂਗੇ। ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।